ਪ੍ਰਵਿੰਦਰ ਸਿੰਘ ਝੋਟਾ ਅੰਦਰ ਆ, ਕੀ ਦੇਖਦੇ ਹੋ ਇਹ ਸਾਰੇ ਮਾਹੌਲ ਨੂੰ, ਕਿਵੇਂ ਦਾ ਵਰਤਾਂਤ ਸਿਰਜਿਆ ਜਾ ਰਿਹਾ, ਕਿਵੇਂ ਦੇਖਦੇ ਹੋ ਤੁਸੀਂ ਇਸ ਮਾਹੌਲ ਨੂੰ? ਪ੍ਰਵਿੰਦਰ ਸਿੰਘ ਝੋਟਾ ਵੀ ਕਿਸਾਨੀ ਹੈ, ਕਿਸਾਨ ਹੈ। ਜੇ ਸਾਡੀ ਕਿਸਾਨੀ ਮਰ ਗਈ, ਹੁਣ ਜਵਾਨੀ ਤਾਂ ਬਚਾਈਏ। ਸਰਕਾਰਾਂ ਕਹਿੰਦੀਆਂ ਅਸੀਂ ਸਾਰੇ ਕਾਸੇ ਦਾ ਮੁਆਵਜ਼ਾ ਦੇਵਾਂਗੇ, ਸਾਰਾ ਕੁਝ ਸਾਡੇ ਧਿਆਨ 'ਚ ਆ, ਇਦਾਂ ਦੇ ਜਿਹੜੇ ਬਿਆਨ ਆ ਜਾਂਦੇ ਨੇ। ਕੀ ਲੱਗਦਾ ਤੁਹਾਡਾ ਏਰੀਆ ਜਿਹੜਾ ਮਾਨਸਾ ਏਰੀਆ ਜਿਹੜਾ ਕਿ ਹੜ੍ਹਾਂ ਦੀ ਮਾਰ ਥੱਲੇ ਆਇਆ, ਸਰਦੂਲਗੜ੍ਹ ਸਾਰਾ ਡੁੱਬ ਗਿਆ, ਪਰ ਸਰਕਾਰ ਕਿੱਥੇ ਖੜੀ ਦੇਖਦੇ ਹੋ? ਹਜੇ ਤਾਂ ਸਿਰਫ ਬਿਆਨ ਹੀ ਦੇਈ ਜਾਂਦੀ ਆ, ਕੀਤਾ ਤਾਂ ਕੋਈ ਲੱਗਦਾ ਨਹੀਂ ਹਜੇ ਤੱਕ। ਪੂਰੇ ਮਾਹੌਲ ਨੂੰ, ਪੂਰੇ ਵਰਤਾਂਤ ਨੂੰ ਕਿਵੇਂ ਦੇਖਦੇ ਹੋ? ਜੇ ਉਹਦੇ ਕੋਈ ਕੇਸ ਹੈਗਾ ਤੇ ਉਹਨੂੰ ਪਹਿਲਾਂ ਚੱਕਣਾ ਸੀ, ਠੀਕ ਹੈ ਨਾ। ਇੱਥੇ ਫੌਜੀ ਜਵਾਨ ਲਾਏ ਜਾਣ ਪੰਜਾਬ ਦੇ ਵਿੱਚ, ਤਾਂ ਕੁਛ ਨਾ ਕੁਛ ਪੰਜਾਬ ਦਾ ਬਚ ਸਕਦਾ ਹੈ। ਇਹ ਪੰਜਾਬ ਪੁਲਿਸ ਦੇ ਸਿਰ ਤੇ ਇੱਥੇ ਕੁਛ ਨਹੀਂ ਬਚਦਾ। ਪੰਜਾਬ ਦੇ ਉੱਪਰ ਜਿਹੜਾ ਵਰਤਾਂਤ ਸੀ ਉਹ ਦੇਖਿਆ 1984 ਤੋਂ 95 ਤੱਕ ਦਾ ਦੌਰ ਪੰਜਾਬ ਨੇ ਦੇਖਿਆ। ਫੌਜ ਆਉਣ ਦੇ ਨਾਲ ਕੀ ਹੋ ਜਾਊਗਾ? ਪੰਜਾਬ ਸੁਧਰ ਜੂ? ਬਹੁਤ ਫਰਕ ਪਊਗਾ ਜੀ। ਇੱਥੇ ਹੁਣ ਹਰ ਇੱਕ ਬੰਦਾ ਪੈਸੇ ਲੈ ਲੈਂਦਾ, ਹਰ ਇੱਕ ਬੰਦਾ ਨਸ਼ੇ ਵਾਲੇ ਨੂੰ ਛੱਡੀ ਜਾਂਦਾ ਹੈ। ਇਹਨਾਂ ਕੋਲ ਇੰਨੀ ਇੰਟੈਲੀਜੈਂਸ ਹੁੰਦੀ ਹੈ, ਜਿਹਦਾ ਕਿਸੇ ਦੇ ਦਾਰੂ ਨਿਕਲਦੀ ਹੈ ਉਹ ਤਾਂ ਭੱਜ ਕੇ ਫੜ ਲਿਆਉਂਦੇ ਨੇ ਵੀ ਦਾਰੂ ਨਿਕਲਦੀ ਹੈ। ਜਦੋਂ ਕਿਸੇ ਦੇ ਪਤਾ ਲੱਗ ਜੇ ਵੀ ਸਮਗਲਰ ਜਾਂਦਾ, ਉਹਨੂੰ ਪਹਿਲਾਂ ਹੂਟਰ ਮਾਰ ਦਿੰਦੇ ਨੇ, ਉਹ ਭੱਜ ਜਾਂਦਾ ਹੈ, ਉਦੋਂ ਨੂੰ ਤਾਂ ਬਰੂ ਹੈ। ਇਹ ਝੋਟੇ ਨੇ ਮਾਨਹਾਨੀ ਕਰਤੀ ਇੱਕ ਮੈਡੀਕਲ ਵਾਲੇ ਦੀ, ਵਾਕਈ ਮਾਨਹਾਨੀ ਕਰੀ। ਉਹ ਜੀ ਕੋਈ ਮਾਨਹਾਨੀ ਨਹੀਂ, ਪਰਚੀ ਤੇ ਉਹਨੂੰ ਦਵਾਈ ਦੇਣੀ ਚਾਹੀਦੀ ਹੈ, ਬਿਨਾਂ ਪਰਚੀ ਤੋਂ ਉਹਨੂੰ ਕੋਈ ਦਵਾਈ ਨਹੀਂ ਵੇਚਣੀ। ਇਹਨਾਂ ਦੀਆਂ ਪ੍ਰਾਪਰਟੀਆਂ ਸ਼ੋਅ ਕਰਾ ਲਓ, ਪੰਜਾਬ ਪੁਲਿਸ ਦੀਆਂ ਪ੍ਰਾਪਰਟੀਆਂ ਸ਼ੋਅ ਕਰਾ ਲਓ। ਤੁਸੀਂ ਇੱਕ ਪਾਸੇ ਇੱਕ ਫੌਜੀ ਹੈ, ਦਿਨ ਰਾਤ ਦੀ ਡਿਊਟੀ ਕਰਦਾ, ਉਹਦੀ ਪ੍ਰਾਪਰਟੀ ਸ਼ੋਅ ਕਰਾ ਲਓ, ਉਹਦੇ ਕੋਲੋਂ ਕੀ ਨਿਕਲਦਾ, ਪੰਜਾਬ ਪੁਲਿਸ ਕੋਲੋਂ ਕੀ ਨਿਕਲਦਾ। ਇੰਡੋਜ਼ ਟੀਵੀ ਦੇ ਨਾਲ ਜੁੜੇ ਹੋ ਤੁਸੀਂ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਮਾਨਸਾ ਦੇ ਵਿੱਚ ਹਾਂ, ਜਿੱਥੇ ਪ੍ਰਵਿੰਦਰ ਸਿੰਘ ਝੋਟੇ ਦੇ ਹੱਕ ਦੇ ਵਿੱਚ ਕਾਫੀ ਲੋਕ ਡਟੇ ਨੇ, ਤਾਂ ਉੱਥੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੀ ਇੱਕ ਹੰਗਾਰਾ ਭਰਿਆ ਗਿਆ। ਸਾਡੇ ਨਾਲ ਕਾਫੀ ਲੋਕ ਮੌਜੂਦ ਨੇ, ਅਸੀਂ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਕਿ ਝੋਟੇ ਦਾ ਆਖਰ ਕਿੱਥੋਂ ਕੁ ਤੱਕ ਜਿਹੜਾ ਮਸਲਾ ਹੈਗਾ ਉਹ ਪਹੁੰਚਿਆ ਹੈਗਾ, ਤੇ ਕਦੋਂ ਜਿਹੜਾ ਕਿ ਪ੍ਰਵਿੰਦਰ ਸਿੰਘ ਝੋਟੇ ਨੂੰ ਰਿਹਾ ਕਰ ਦੇਣਾ। ਜੀ ਸਵਾਗਤ ਆ ਬਹੁਤ। ਪਹਿਲਾਂ ਸ਼ੁਰੂਆਤ ਇੱਥੋਂ ਕਰ ਲਈਏ। ਕਿਸਾਨੀ ਮਾਰੀ ਗਈ, ਜਵਾਨੀ ਮਾਰੀ ਗਈ, ਪਰ ਤੁਸੀਂ ਇਹ ਗੱਡਾ ਹੱਥ ਦੇ ਵਿੱਚ ਚੱਕਿਆ ਹੈ, ਪੁਰਾਣੇ ਪੁਰਾਤਨ ਨਿਸ਼ਾਨਿਆਂ ਨੂੰ ਦਰਸਾਉਂਦਾ ਗੱਡਾ ਹੈਗਾ। ਪ੍ਰਵਿੰਦਰ ਸਿੰਘ ਝੋਟਾ ਅੰਦਰ ਆ, ਕੀ ਦੇਖਦੇ ਹੋ ਇਹ ਸਾਰੇ ਮਾਹੌਲ ਨੂੰ, ਕਿਵੇਂ ਦਾ ਵਰਤਾਂਤ ਸਿਰਜਿਆ ਜਾ ਰਿਹਾ, ਕਿਵੇਂ ਦੇਖਦੇ ਹੋ ਤੁਸੀਂ ਇਸ ਮਾਹੌਲ ਨੂੰ? ਪ੍ਰਵਿੰਦਰ ਸਿੰਘ ਝੋਟਾ ਵੀ ਕਿਸਾਨੀ ਹੈ, ਕਿਸਾਨ ਹੈ। ਜੇ ਸਾਡੀ ਕਿਸਾਨੀ ਮਰ ਗਈ, ਹੁਣ ਜਵਾਨੀ ਤਾਂ ਬਚਾਈਏ। ਹੜ੍ਹਾਂ ਨਾਲ ਮਰ ਗਈ, ਉਹ ਹੜ੍ਹਾਂ ਨਾਲ ਮਰ ਗਈ, ਪਹਿਲਾਂ ਸਰਕਾਰਾਂ ਨੇ ਮਾਰਤੀ, ਹੁਣ ਹੜ੍ਹਾਂ ਨਾਲ ਮਰ ਗਈ। ਜੇ ਹੁਣ ਨਸ਼ੇ ਨੂੰ ਰੋਕਣ ਵਾਸਤੇ ਇਹ ਉੱਠਿਆ, ਹੁਣ ਇਹਨੂੰ ਮਾਰਤਾ, ਬੰਦ ਕਰਤਾ। ਸਰਕਾਰਾਂ ਕਹਿੰਦੀਆਂ ਅਸੀਂ ਸਾਰੇ ਕਾਸੇ ਦਾ ਮੁਆਵਜ਼ਾ ਦੇਵਾਂਗੇ, ਸਾਰਾ ਕੁਝ ਸਾਡੇ ਧਿਆਨ 'ਚ ਆ, ਇਦਾਂ ਦੇ ਜਿਹੜੇ ਬਿਆਨ ਆ ਜਾਂਦੇ ਨੇ। ਕੀ ਲੱਗਦਾ ਤੁਹਾਡਾ ਏਰੀਆ ਜਿਹੜਾ ਮਾਨਸਾ ਏਰੀਆ ਜਿਹੜਾ ਕਿ ਹੜ੍ਹਾਂ ਦੀ ਮਾਰ ਥੱਲੇ ਆਇਆ, ਸਰਦੂਲਗੜ੍ਹ ਸਾਰਾ ਡੁੱਬ ਗਿਆ, ਪਰ ਸਰਕਾਰ ਕਿੱਥੇ ਖੜੀ ਦੇਖਦੇ ਹੋ? ਹਜੇ ਤਾਂ ਸਿਰਫ ਬਿਆਨ ਹੀ ਦੇਈ ਜਾਂਦੀ ਆ, ਕੀਤਾ ਤਾਂ ਕੋਈ ਲੱਗਦਾ ਨਹੀਂ ਹਜੇ ਤੱਕ। ਹਜੇ ਤੱਕ ਤਾਂ ਨਾ ਕਿਸੇ ਨੂੰ ਕੋਈ ਕਣਕ ਦਾ ਮਾਜਵਾ, ਨਾ ਕਿਸੇ ਨੂੰ ਕੋਈ ਨਰਮੇ ਦਾ ਮਿਲਿਆ। ਹਜੇ ਤੱਕ ਤਾਂ ਬਿਆਨ ਹੀ ਆਏ ਆ ਸਾਰੇ, ਹਜੇ ਤੱਕ ਤਾਂ ਕੋਈ ਆਇਆ ਤਾਂ ਹੈ ਨਹੀਂ ਕਿਸੇ। ਬਾਈ ਜੀ ਕਿਵੇਂ ਲੱਗਦਾ ਜਿਹੜਾ ਪ੍ਰਵਿੰਦਰ ਸਿੰਘ ਝੋਟੇ ਦੇ ਉੱਪਰ ਕੇਸ ਪਾਇਆ ਗਿਆ ਸਰਕਾਰ ਦੇ ਵੱਲੋਂ, ਫੜ ਕੇ ਅੰਦਰ ਦੇਤਾ? ਤੁਸੀਂ ਨੌਜਵਾਨ ਹੋ, ਨੌਜਵਾਨਾਂ ਨੂੰ ਨਸ਼ੇ ਤੋਂ ਹਟਾ ਰਿਹਾ ਸੀ, ਨਸ਼ਾ ਜਿਹੜਾ ਪੰਜਾਬ ਦੀ ਜਵਾਨੀ ਦੇ ਉੱਪਰ ਘਰ ਕਰ ਗਿਆ। ਚੰਗੀ ਗੱਲ ਸੀ, ਹਟਾ ਰਿਹਾ ਸੀ, ਵਧੀਆ ਸੀਗਾ ਜੀ। ਸਰਕਾਰ ਕਹਿੰਦੀ ਕਿ ਅਸੀਂ ਕੋਈ ਨਜਾਇਜ਼ ਪਰਚੇ ਕਿਸੇ ਤੇ ਨਹੀਂ ਦੇਵਾਂਗੇ, ਪਰ ਪ੍ਰਵਿੰਦਰ ਸਿੰਘ ਝੋਟਾ ਹਜੇ ਤੱਕ ਬਾਹਰ ਨਹੀਂ ਆਏ। ਉਹ ਨਜਾਇਜ਼ ਪਰਚੇ ਦਿੱਤਾ, ਹਜੇ ਤੱਕ ਬਾਹਰ ਨਹੀਂ ਆਏ। ਜਨਾਨੀ ਨੇ ਪੁੱਠੇ ਆਪਦਾ ਐਫਆ ਪੁੱਠੀ ਲੈ ਲਈ ਜੀ। ਤੁਸੀਂ ਕਿਵੇਂ ਦੇਖਦੇ ਹੋ ਇਹ ਪੂਰੇ ਮਾਹੌਲ ਨੂੰ, ਪੂਰੇ ਵਰਤਾਂਤ ਨੂੰ ਕਿਵੇਂ ਦੇਖਦੇ ਹੋ? ਅਸੀਂ ਤਾਂ ਵੀਰ ਜੀ ਇਹੀ ਦੇਖਦੇ ਵੀ ਇਹ ਸਰਾਸਰ ਗਲਤ ਹੈ। ਜੇ ਉਹਦੇ ਕੋਈ ਕੇਸ ਹੈਗਾ ਤੇ ਉਹਨੂੰ ਪਹਿਲਾਂ ਚੱਕਣਾ ਸੀ, ਠੀਕ ਹੈ ਨਾ। ਇਹ ਸਰਕਾਰਾਂ ਕੁਝ ਨਹੀਂ ਕਰ ਸਕਦੀਆਂ, ਇਹ ਪੰਜਾਬ ਪੁਲਿਸ ਕੁਝ ਨਹੀਂ ਕਰ ਸਕਦੀ। ਅਸੀਂ ਤਾਂ ਇਹ ਚਾਹੁੰਦੇ ਵੀ ਇਹ ਪੰਜਾਬ ਪੁਲਿਸ ਬੰਦ ਕਰਕੇ ਇੱਥੇ ਫੌਜੀ ਜਵਾਨ ਲਾਏ ਜਾਣ ਪੰਜਾਬ ਦੇ ਵਿੱਚ, ਤਾਂ ਕੁਝ ਨਾ ਕੁਝ ਪੰਜਾਬ ਦਾ ਬਚ ਸਕਦਾ ਹੈ। ਇਹ ਪੰਜਾਬ ਪੁਲਿਸ ਦੇ ਸਿਰ ਤੇ ਇੱਥੇ ਕੁਝ ਨਹੀਂ ਬਚ ਸਕਦਾ। ਕੀ ਲੱਗਦਾ ਵੀ ਫੌਜ ਦੇ ਆਉਣ ਨਾਲ ਪੰਜਾਬ ਦਾ ਭਲਾ ਹੋਊਗਾ? 1984 ਦੇ ਵਿੱਚ ਫੌਜ ਆਈ, ਪੰਜਾਬ ਦੇ ਉੱਪਰ ਜਿਹੜਾ ਵਰਤਾਂਤ ਸੀ ਉਹ ਦੇਖਿਆ 1984 ਤੋਂ 95 ਤੱਕ ਦਾ ਦੌਰ ਪੰਜਾਬ ਨੇ ਦੇਖਿਆ। ਫੌਜ ਆਉਣ ਦੇ ਨਾਲ ਕੀ ਹੋ ਜਾਊਗਾ? ਪੰਜਾਬ ਸੁਧਰ ਜੂ? ਬਹੁਤ ਫਰਕ ਪਊਗਾ ਜੀ। ਇੱਥੇ ਹੁਣ ਹਰ ਇੱਕ ਬੰਦਾ ਪੈਸੇ ਲੈ ਲੈਂਦਾ, ਹਰ ਇੱਕ ਬੰਦਾ ਨਸ਼ੇ ਵਾਲੇ ਨੂੰ ਛੱਡੀ ਜਾਂਦਾ ਹੈ, ਹਰ ਇੱਕ ਬੰਦਾ ਕਿਸੇ ਦੀ ਗੱਲ ਨਹੀਂ ਸੁਣਦਾ। ਇਹਨਾਂ ਕੋਲ ਇੰਨੀ ਇੰਟੈਲੀਜੈਂਸ ਹੁੰਦੀ ਹੈ, ਜਿਹਦਾ ਕਿਸੇ ਦੇ ਦਾਰੂ ਨਿਕਲਦੀ ਹੈ ਉਹ ਤਾਂ ਭੱਜ ਕੇ ਫੜ ਲਿਆਉਂਦੇ ਨੇ ਵੀ ਦਾਰੂ ਨਿਕਲਦੀ ਹੈ। ਜਦੋਂ ਕਿਸੇ ਦੇ ਪਤਾ ਲੱਗ ਜੇ ਵੀ ਸਮਗਲਰ ਜਾਂਦਾ, ਉਹਨੂੰ ਪਹਿਲਾਂ ਹੂਟਰ ਮਾਰ ਦਿੰਦੇ ਨੇ, ਉਹ ਭੱਜ ਜਾਂਦਾ ਹੈ, ਉਦੋਂ ਨੂੰ ਤਾਂ ਬਰੂ ਹੈ।
ਨਸ਼ਿਆਂ ਵਿਰੁੱਧ ਇਹ ਬਚੂ ਕਿਵੇਂ ਪੰਜਾਬ ਇਹ ਛੋਟੇ ਜਵਾਕ ਨੇ। ਕਹਿੰਦੇ ਝੋਟੇ ਨੇ ਮਾਨਹਾਨੀ ਕਰਤੀ ਇੱਕ ਮੈਡੀਕਲ ਵਾਲੇ ਦੀ, ਵਾਕਈ ਮਾਨਹਾਨੀ ਕਰੀ। ਕੋਈ ਮਾਣਹਾਨੀ ਨਹੀਂ। ਜੇ ਉਹ ਸੱਚਾ ਦਾ ਆਪਦਾ ਸਬੂਤ ਦੇ ਕੇ ਉਹ ਕਰਦੇ, ਜੇ ਕੋਈ ਮਤਲਬ ਨਸ਼ਾ ਵੇਚਦਾ ਆਪਦਾ, ਉਹਨੂੰ ਵੇਚਣਾ ਨਹੀਂ ਚਾਹੀਦਾ। ਪਰਚੀ ਤੇ ਉਹਨੂੰ ਦਵਾਈ ਦੇਣੀ ਚਾਹੀਦੀ ਹੈ, ਬਿਨਾਂ ਪਰਚੀ ਤੋਂ ਉਹਨੂੰ ਕੋਈ ਦਵਾਈ ਨਹੀਂ ਵੇਚਣੀ ਚਾਹੀਦੀ। ਇਹ ਮਤਲਬ ਲੋਕ ਜਾਂਦੇ ਨੇ ਇੱਕ ਦੂਜੇ ਦੀਆਂ ਕੱਟ ਕੇ ਗੋਲੀਆਂ ਪਰਚੀਆਂ ਫੜਾਈ ਜਾਂਦੇ ਨੇ ਤੇ ਲੋਕ ਰੁਪਏ ਕਮਾਈ ਜਾਂਦੇ ਨੇ। ਇਹਨਾਂ ਦੀਆਂ ਪ੍ਰਾਪਰਟੀਆਂ ਸ਼ੋਅ ਕਰਾ ਲਓ, ਪੰਜਾਬ ਪੁਲਿਸ ਦੀਆਂ ਪ੍ਰਾਪਰਟੀਆਂ ਸ਼ੋਅ ਕਰਾ ਲਓ। ਤੁਸੀਂ ਇੱਕ ਪਾਸੇ ਇੱਕ ਫੌਜੀ ਹੈ, ਦਿਨ ਰਾਤ ਦੀ ਡਿਊਟੀ ਕਰਦਾ, ਉਹਦੀ ਪ੍ਰਾਪਰਟੀ ਸ਼ੋਅ ਕਰਾ ਲਓ, ਉਹਦੇ ਕੋਲੋਂ ਕੀ ਨਿਕਲਦਾ, ਪੰਜਾਬ ਪੁਲਿਸ ਕੋਲੋਂ ਕੀ ਨਿਕਲਦਾ, ਇਹਨਾਂ ਮੈਡੀਕਲ ਸਟੋਰਾਂ ਕੋਲੋਂ ਕੀ ਨਿਕਲਦਾ ਹੈ। ਇੱਕ ਪਾਸੇ ਕਿਸਾਨ ਦੀ ਕਰਾ ਲਓ, ਤੁਸੀਂ ਕਿਸਾਨ ਕੋਲੋਂ ਕੀ ਨਿਕਲਦਾ ਹੈ। 1988 ਤੱਕ ਛੋਟੇ ਪੱਤਰਕਾਰਾਂ ਦੀ ਕਰਾ ਲਓ, ਤੁਹਾਡੇ ਕੋਲੋਂ ਕੀ ਨਿਕਲਦਾ ਹੈ। ਕਿਸੇ ਕੋਲੋਂ ਕੁਝ ਨਹੀਂ ਨਿਕਲਦਾ, ਨਿਕਲੂ ਸਿਰਫ ਇਹਨਾਂ ਕੋਲੋਂ। ਪੈਸਾ ਇਹਨਾਂ ਕੋਲੇ ਹੈ, ਸਾਰਾ ਕੁਝ ਇਹਨਾਂ ਕੋਲੇ ਹੈ। ਇੱਥੇ ਨਹੀਂ ਹੈਗੀਆਂ, ਬਾਹਰ ਪ੍ਰਾਪਰਟੀਆਂ ਲਈ ਬੈਠੇ ਨੇ। ਇਹਨਾਂ ਨੇ ਆਪਦੇ ਨਾਂ ਤੇ ਨਹੀਂ, ਕਿਸੇ ਦੇ ਦੂਜੇ ਦੇ ਨਾਂ ਲਈ ਬੈਠੇ ਨੇ, ਸ਼ੋਅ ਨਹੀਂ ਕਰਦੇ। ਤੁਸੀਂ ਕਿਹਾ ਕਿ ਕਿਸਾਨਾਂ ਕੋਲੋਂ ਕੁਝ ਨਹੀਂ ਨਿਕਲਦਾ। ਕਿਸਾਨਾਂ ਕੋਲੇ ਕੀ ਹੈ? ਕਿਸਾਨਾਂ ਕੋਲੇ ਤਾਂ ਧਰਨੂ ਹੈ, ਕਿ ਧਰਨੇ ਨੇ ਦੇਣ ਨੂੰ ਵਿਚਾਰਿਆਂ ਕੋਲੇ। ਕਿਸਾਨਾਂ ਦੇ ਪੁੱਤ ਮਰ ਗਏ, ਇੱਕ ਦਾ ਜ਼ਬਾਨ ਮਰ ਜਾਂਦਾ, ਦੂਜੇ ਦੀ ਜ਼ਮੀਨ ਉੱਡ ਜਾਂਦੀ ਹੈ। ਕਰੂ ਕੀ? ਕਦੇ ਉਹਦੇ ਇਲਾਜ ਦੇ ਪੈਸੇ ਲਾਉਂਦਾ ਹੈ, ਕਦੇ ਬਿਮਾਰੀ ਦੇ ਪੈਸੇ ਲਾਉਂਦਾ ਹੈ। ਉਹ ਆਪਦੇ ਖੇਤ 'ਚ ਨਹੀਂ ਜਾ ਸਕਦਾ, ਉਹ ਪੁੱਤ ਨੂੰ ਸਾਂਭੇਗਾ, ਜ਼ਮੀਨ ਨੂੰ ਸਾਂਭੇ। ਉਹ ਕਿੱਥੋਂ ਦੇ ਨਰਮਾ ਹੋਊਗਾ? ਕਿਹੜੀ ਕਿਸੇ ਨੂੰ ਕੀ ਮਾਰ ਦੇਤੀ, ਕਿਸੇ ਨੂੰ ਮੂੰਗੀ ਦੀ ਮਾਰ ਦੇਤੀ, ਕਿਸੇ ਨੂੰ ਕੁਝ ਨਹੀਂ ਦਿੱਤਾ। ਲਾਰੇ ਨੇ ਸਾਰੇ। ਆ ਸਿੱਧੂ ਮੂਸੇਵਾਲੇ ਦਾ ਵਿਚਾਰੇ ਦਾ ਕਰਤਾ ਕੁਛ, ਕਿਸੇ ਨੇ ਕੱਖ ਨਹੀਂ ਕਰਿਆ। ਐਵੇਂ ਜਿਕਰੀ ਝੋਟਾ ਇਹਨੂੰ ਕੇਸ ਪਾ ਦੇਣਗੇ। ਇਹ ਸਰਕਾਰ ਦੇ ਹੱਡੀ ਬਣਿਆ ਪਿਆ, ਜੇ ਛੱਡਦੇ ਨੇ ਇਹ ਮਰਦੀ ਹੈ। ਜੇ ਉਹ ਜ਼ਬਾਨ ਤੇ ਕਰਾ ਕੇ ਆਉਂਦਾ ਤਾਂ ਉਹ ਮਰਦਾ, ਫਿਰ ਅਸੀਂ ਹਾਰਦੇ ਹਾਂ। ਅਸੀਂ ਸਾਰੇ ਇਹਨਾਂ ਦੇ ਨਾਲ ਆ। ਦੁੱਖ ਹੈ ਸਾਨੂੰ, ਨਿੱਕੇ ਛੋਟੇ ਜਵਾਨ ਮਰ ਰਹੇ ਨੇ। ਅਸੀਂ ਵੀ ਧੀਆਂ ਪੁੱਤਾਂ ਵਾਲੇ ਆ, ਇਹਨਾਂ ਦੇ ਵੀ ਧੀ ਪੁੱਤ ਨੇ। ਕੋਈ ਇਹ ਬੜੀ ਉਹ ਗੱਲ ਨਹੀਂ ਹੈ ਵੀ ਇਹਨਾਂ ਦੇ ਧੀ ਪੁੱਤ ਬਚ ਰਹਿਣਗੇ ਜਾਂ ਕੈਨੇਡਾ ਵਾਗੇ ਜਾਂ ਕਿਤੇ ਹੋਰ ਵਾਗੇ, ਮਰਨਗੇ ਇਹਨਾਂ ਦੇ ਵੀ। ਅਸੀਂ ਜਿਹੜੇ ਨਸ਼ਾ ਤੇ ਵੇਚਦੇ ਨੇ, ਨਸ਼ੇ ਲਾਉਂਦੇ ਨੇ, ਬਕਿਆਉਂਦੇ ਨੇ, ਖੁਦ ਨਹੀਂ ਕਰਦੇ, ਬਕਿਆਉਂਦੇ ਨੇ, ਮਰਨਗੇ ਉਹਨਾਂ ਦੇ ਵੀ। ਇਹ ਦਿਲ 'ਚ ਨਾ ਰੱਖੇ ਪ੍ਰਮਾਤਮਾ। ਤਾਂ ਅੱਜ ਨਹੀਂ ਸਵੇਰੇ ਟਾਈਮ ਥੋੜਾ ਪਊ, ਬੜਾ ਟਾਈਮ ਨਹੀਂ ਜਾਂਦਾ। ਮੁੱਖ ਮੰਤਰੀ ਸਾਹਿਬ ਕਹਿੰਦੇ ਅਸੀਂ ਮੁਰਗੀ ਮਰੀ ਦੇ ਪੈਸੇ ਵੀ ਦੇਵਾਂਗੇ। ਮੈਂ ਕਹਿੰਦਾ ਜੀ, ਨਾ ਤਾਂ ਸਾਨੂੰ ਮੁਰਗੀ ਮਰੀ ਦੀ ਲੋੜ ਹੈ, ਸਾਨੂੰ ਤਾਂ ਜਿਹੜੀਆਂ ਕਿਸਾਨਾਂ ਦੀਆਂ ਫਸਲਾਂ ਉਹਨਾਂ ਦੇ ਸਰਕਾਰੀ ਨੌਕਰੀਆਂ ਦੇ ਜਵਾਕਾਂ ਦੇ ਵਜ਼ੀਫੇ ਦੇ ਤੇ ਹੋਰ ਜਿਹੜੇ ਕੋਈ ਲੋਕਾਂ ਦੇ ਕਿਸੇ ਦੇ ਨਰਮੇ ਦੇ ਚੁਗਣ ਵਾਲੇ ਪੈਸੇ ਨੇ ਉਹਦੇ ਦੇ। ਮਤਲਬ ਕੱਲੇ ਲੱਕੜ ਦੇ ਮੁੰਡੇ ਨਾ ਦੇਵੇ, ਕੱਲੇ ਕੰਮ ਕਰੇ। ਨੁਕਸਾਨ ਕਿੰਨਾ ਕੁ ਹੋ ਗਿਆ ਇਧਰਲੇ ਏਰੀਆ? ਸਾਰਾ ਸਰਦੂਲਗੜ੍ਹ ਏਰੀਆ ਸਾਰਾ ਹੀ ਨੁਕਸਾਨ ਹੋ ਰਿਹਾ। ਸਾਡੇ ਲੋਕ ਗਏ ਨੇ, ਸਾਡੇ ਲੋਕਾਂ ਦਾ ਵੀ ਨੁਕਸਾਨ ਹੈ। ਜਦੋਂ ਕੰਮ ਛੱਡ ਕੇ ਗਏ ਨੇ, ਇਹਨਾਂ ਦਾ ਵੀ ਨੁਕਸਾਨ ਹੈ ਵਿਚਾਰਿਆਂ ਦਾ। ਤੇਲ ਮਚਾ ਕੇ ਗਏ ਨੇ, ਆਪਦੇ ਕੋਲੋਂ ਮਚਾ ਕੇ ਗਏ ਨੇ। ਸਰਕਾਰ ਕਹੇ ਕੋਈ ਵੀ ਅਸੀਂ ਉੱਥੇ ਜਾ ਕੇ ਕੋਈ ਲੰਗਰ ਲਾਇਆ, ਇੱਕ ਬੰਦਾ ਨੁਮਾਇੰਦਾ ਕਹਦੇ ਜਾ ਕੇ ਵੀ ਲੰਗਰ ਲਾਇਆ। ਸਰਕਾਰ ਕਹਿੰਦੀ ਅਸੀਂ ਰਾਸ਼ਨ ਵੰਡਿਆ, ਕਹਿੰਦੀ ਸਾਡਾ ਕਹਿੰਦੀ ਦਿਖਾਓ, ਕਹਿੰਦੀ ਅਸੀਂ ਕਿੱਥੇ, ਕਹਿੰਦੀ ਹਰੇਕ ਥਾਂ ਤੇ ਮਦਦ। ਵੰਡੇ ਜ਼ਰੂਰ ਨੇ, ਇਹਨਾਂ ਨੇ ਫੋਟੋ ਵਾਲੇ ਪੋਸਟਰ ਨੇ ਇਕੱਲੇ। ਆਹ ਪਏ ਨੇ ਲੰਕਦੇ, ਦੇਖ ਲਓ ਜਾ ਕੇ ਤੁਸੀਂ। ਆਹ ਪਏ ਨੇ, ਦੇਸਾਂ ਦੇ ਪਏ ਨੇ। ਕੀ ਲੱਗਦਾ ਬਈ ਮੁੱਦਾ ਕੁਝ ਹੋਰ ਆ, ਗੱਲਬਾਤ ਕੁਝ ਹੋਰ ਆ, ਕੀ ਲੱਗਦਾ ਹੈਗਾ? ਇਹ ਸਰਕਾਰ ਨਾ ਸਾਨੂੰ ਇਹ ਮੰਨ ਲਓ ਝੰਜਟ ਜਿਹੜੀ ਹੌਲ ਲਿਜਾਉਣਾ ਚਾਹੁੰਦੀ ਹੈ। ਮੰਨ ਲਓ ਜਿਹੜਾ ਮੁੱਖ ਮੰਤਰੀ ਆਏ ਦਿਨ ਜਿਹੜੇ ਵੀ ਸਟੇਜ ਤੇ ਜਾਊਗਾ, ਮੁੱਖ ਮੰਤਰੀ ਨੇ ਇੱਕ ਐਲਾਨ ਕਰਨਾ ਹੈ ਵੀ ਤੁਹਾਨੂੰ ਮੁਰਗੀਆਂ ਦੇ ਵੀ ਪੈਸੇ ਦੇ ਦੇਵਾਂਗੇ, ਕੱਦੂ ਦੇ ਵੀ ਪੈਸੇ ਦੇ ਦੇਵਾਂਗੇ। ਉਸ ਤੋਂ ਬਾਅਦ ਇੱਕ ਗੱਲ ਕਰ ਦਿੰਦਾ, ਇਹਨਾਂ ਬਾਦਲਾਂ ਨੂੰ ਪੁੱਛ ਲਓ ਵੀ ਯਾਰ ਕੱਦੂ ਕੀ ਹੁੰਦਾ। ਉਹ ਯਾਰ ਇਹ ਪੰਜਾਬ ਦੇ ਲੋਕਾਂ ਨੂੰ ਗੱਲ ਕਰਨ ਵਾਲੀ ਹੈ ਯਾਰ, ਵੀ ਕੱਦੂ ਉਹਨਾਂ ਨੂੰ ਪਤਾ ਹੈ ਕਿ ਨਹੀਂ ਪਤਾ ਯਾਰ। ਤੂੰ ਜੇ ਖਾਤੇ 'ਚ ਪੈਸੇ ਪਾਉਣਾ, ਤੂੰ ਤਰਾ ਉਹਨਾਂ ਦੇ ਪੈਸੇ ਪਾ। ਜੇ ਗੁਰਦੁਆਰਿਆਂ ਦੀ ਗੱਲ ਕਰਦਾ, ਗੁਰਦੁਆਰੀ ਕਰਾ, ਗੁਰਦੁਆਰੀ ਕਿੰਨੇ ਦਿਨਾਂ 'ਚ ਹੋ ਜਾਂਦੀ ਹੈ, ਨਾਲ ਦੇ ਨਾਲ ਪੈਸੇ ਪਾ। ਜਿਹੜੇ ਲੋਕ ਪੀੜਤ ਨੇ ਪਾਣੀ ਨਾਲ, ਅੱਜ ਪੰਜਾਬ ਦੇ ਵਿੱਚ ਪਾਣੀ ਆਇਆ ਹੈ, ਮਤਲਬ ਬਹੁਤ ਜ਼ਿਆਦਾ ਪਾਣੀ ਆਇਆ ਹੈ। ਉਹਦੇ 'ਚ ਰਾਸ਼ਨ ਕੌਣ ਪਹੁੰਚਾ ਰਿਹਾ? ਲੋਕ ਪਹੁੰਚਾ ਰਹੇ ਨੇ। ਜਿਹੜਾ ਮਤਲਬ ਉੱਥੇ ਕੋਈ ਵੀ ਸੁਵਿਧਾ ਜਿਹੜੇ ਲੋਕਾਂ ਨੂੰ ਤੇ ਰੋਟੀ ਪਾਣੀ ਦਾ ਕੋਈ ਇੰਤਜ਼ਾਮ ਕਰ ਰਿਹਾ, ਲੋਕ ਕਰੀ ਜਾਂਦੇ ਨੇ, ਪਰ ਸਰਕਾਰਾਂ ਕੀ ਕਰੀ ਜਾਂਦੀਆਂ ਨੇ। ਹੁਣ ਇੱਕ ਵਾਰੀ ਮੁੱਖ ਮੰਤਰੀ ਗਿਆ, ਉਹਦੇ ਪਜਾਮਾ ਜਿਹਾ ਲਪੇਟ ਕੇ ਤੇ ਫੋਟੋਆਂ ਕਰਾ ਕੇ ਆ ਗਿਆ। ਤੇ ਉਸ ਤੋਂ ਬਾਅਦ ਇੱਕ ਨੌਜਵਾਨ ਨੇ, ਦੇਖੋ ਪਿਛਲੇ ਦਿਨ ਆਪਾਂ ਵੀਡੀਓ ਦੇਖੀ ਹੈ, ਇੱਕ ਨੌਜਵਾਨ ਨੇ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਤੇ ਨਾਲ ਦੇ ਨਾਲ ਭਗਤਾਂ ਨੇ ਕੀ ਕਿਹਾ ਕਿ ਆਮ ਪਾਰਟੀ ਜਿੰਦਾਬਾਦ, ਆਮ ਪਾਰਟੀ ਬੋਲਣ ਲੱਗੇ, ਨਾਰੇ ਲਾਉਣ ਲੱਗ ਗਏ। ਤੇ ਉੱਥੇ ਜਾ ਕੇ ਕਹਿਣ ਲੱਗੇ ਵੀ ਤੁਸੀਂ ਵੇਖਿਆ ਕਿ ਇਹੋ ਜਿਹਾ ਮੁੱਖ ਮੰਤਰੀ ਜਿਹੜਾ ਤੁਹਾਡੇ ਵਿੱਚ ਇਸ ਤਰ੍ਹਾਂ ਆਇਆ ਹੋਵੇ। ਯਾਰ ਤੁਹਾਡੇ ਮੁੱਖ ਮੰਤਰੀ ਦੇ ਆਮ ਜਨਤਾ ਦੇ ਵਿੱਚ ਆਉਣ ਨਾਲ ਪੰਜਾਬ ਦੇ ਮਸਲੇ ਤਾਂ ਨਹੀਂ ਹੱਲ ਹੋ ਜਾਣਗੇ ਨਾ। ਪੰਜਾਬ ਦਾ ਕੀ ਕੰਮ ਹੈ? ਪੰਜਾਬ ਦਾ ਕੀ ਕੰਮ ਹੁੰਦਾ ਕਿ ਪੰਜਾਬ ਲੋਕਾਂ ਲਈ ਫੰਡ ਜਾਰੀ ਕਰੇ, ਪੰਜਾਬ ਦੇ ਲੋਕਾਂ ਦੀ ਬਾਹ ਪਕੜੇ। ਖਾਲੀ ਫੋਟੋਆਂ ਕਰਾ ਕੇ ਬਾਅਦ ਚ ਹੁਣ ਤੁਸੀਂ ਦੇਖ ਲਓ ਥਾਂ ਤੇ ਇਹਨਾਂ ਦੇ ਲੰਮਕੇ ਬੋਰਡ ਦਿਖਾਈ ਦੇਵਣਗੇ, ਜਿਹੜੇ ਇਹਨਾਂ ਦੇ ਪਜਾਮੇ ਦੇ ਲਿਬੜੇ ਹੋਏ ਨੇ ਨਾ, ਇਹ ਬੋਰਡ ਦਿਖਾਈ ਦੇਵਣਗੇ ਇਹਨਾਂ ਨੂੰ। ਕਰੋੜਾਂ ਰੁਪਈਆ ਇਹਨਾਂ ਨੇ ਪੰਜਾਬ ਦਾ ਬਰਬਾਦ ਕਰਕੇ ਆਏ, ਕੰਧਾਂ ਤੇ ਚਿਪਕਾਤਾ ਤੇ ਬੋਰਡਾਂ ਦੇ ਵਿੱਚ ਹੀ ਕੰਮ ਬੁਲਾਈ ਜਾਂਦੇ ਨੇ। ਸਾਡੇ ਪੰਜਾਬ ਦੇ ਤਾਂ ਬੁਲਾਈ ਜਾਂਦੇ, ਦੂਜੇ ਸਟੇਟਾਂ ਵੀ ਨਹੀਂ ਛੱਡੀਆਂ, ਨਾ ਹਰਿਆਣਾ ਛੱਡਿਆ, ਰਾਜਸਥਾਨ ਛੱਡਿਆ, ਪਤਾ ਨਹੀਂ ਕਿੱਥੇ ਚਿਪਕਾਤੇ। ਕੋਈ ਅਖਬਾਰਾਂ, ਵੱਡੇ ਚੈਨਲ, ਕਰੋੜਾਂ ਰੁਪਈਆ ਪੰਜਾਬ ਦਾ ਬਰਬਾਦ ਕੀਤਾ ਹੈ।
101 ਕਰੋੜ ਰੁਪਈਆ ਰੱਖਿਆ ਉਹਨਾਂ ਪੀੜਤਾਂ ਲਈ ਜਿਹੜੇ ਲੋਕ ਪਾਣੀ ਨਾਲ ਪੀੜਤ ਨੇ, ਤੇ 750 ਕਰੋੜ ਰੁਪਏ ਰੱਖਿਆ 750 ਕਰੋੜ ਰੁਪਇਆ ਬਾਹਰ ਰੱਖਿਆ ਬੋੜਾਂ ਲਈ। ਹੁਣ ਦੇਖੋ ਪੰਜਾਬ ਸਰਕਾਰ ਬੋੜਾਂ ਦੇ ਹੱਕ ਵਿੱਚ ਹੈ ਕਿ ਲੋਕਾਂ ਦੇ ਹੱਕ ਵਿੱਚ ਹੈ? ਦੱਸੋ, ਤੁਸੀਂ ਦੱਸੋ ਮੈਨੂੰ। ਇਹ ਕੀ ਆ ਇਹਦੇ ਉੱਪਰ ਭਾਰਤੀ ਸ਼ਕਤੀ ਮੋਰਚਾ ਕੀ ਆ ਭਾਰਤੀ ਮੁਕਤ ਮੋਰਚਾ? ਇਹ ਅੱਜ ਅਸੀਂ ਜੋ ਵੇਖ ਰਹੇ ਹਾਂ ਕਿ ਮਾਨਸਾ ਦੇ ਵਿੱਚ ਨਸ਼ਾ ਵਿਰੋਧੀ ਜੋ ਮੋਰਚਾ ਲੱਗਿਆ ਹੋਇਆ ਹੈ ਕਿ 1992 ਦੇ ਵਿੱਚ ਇੱਕ ਆਰਐਸਐਸ ਦਾ ਲੈਟਰ ਸੀ ਜੋ ਸਾਡੇ ਹੱਥ ਲੱਗਿਆ। ਉਹਨਾਂ ਟਾਈਮਾਂ ਦੇ ਵਿੱਚ ਅਸੀਂ ਅੱਜ ਦੀ ਆਵਾਜ਼ ਦੇ ਵਿੱਚ ਅਤੇ ਹੋਰ ਇਨਕਲਾਬੀ ਪੇਪਰਾਂ ਦੇ ਵਿੱਚ ਹੈ ਜਿਹੜਾ ਅਸੀਂ ਹੈ ਜਿਹੜਾ ਇਹ ਜਿਹੜੀ ਇੱਕ ਆਰਐਸਐਸ ਦੇ ਝੰਡੇ ਦੀ ਕਾਪੀ ਲੋਕਾਂ 'ਚ ਵੰਡੀ, ਪਰ ਲੋਕ ਉਦੋਂ ਮੰਨੇ ਨਹੀਂ ਕਿਉਂਕਿ ਇਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਹੈ ਕਿ ਇੱਥੇ ਸਿੱਖਾਂ ਨੂੰ, ਈਸਾਈਆਂ ਨੂੰ, ਬੋਧੀਆਂ ਨੂੰ, ਜੈਨੀਆਂ ਨੂੰ, ਘੱਟ ਗਿਣਤੀਆਂ ਨੂੰ, ਮੁਸਲਮਾਨਾਂ ਦੇ ਬੱਚਿਆਂ ਨੂੰ ਹੈ ਜਿਹੜਾ ਗਲਤ ਨਸ਼ਾ ਤੇ ਲਾਇਆ ਜਾਵੇ ਤਾਂ ਕਿ ਉਹਨਾਂ ਦੀ ਜਵਾਨੀ ਹੈ ਬਰਬਾਦ ਕੀਤੀ ਜਾਵੇ। ਤੇ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਝੰਡਾ 1992 ਦਾ ਹੈ, ਇਹ ਆਰਐਸਐਸ ਦਾ ਝੰਡਾ ਹੈ ਜਿਹੜਾ ਕਿ ਸਾਡੇ ਹੱਥ ਗੁਪਤ ਲੱਗਿਆ, ਜਿਹੜਾ ਕਿ ਆਰਐਸਐਸ ਅੱਜ 30 ਸਾਲ ਪਹਿਲਾਂ ਪਲੇਨ ਬਣਾਉਂਦੀ ਸੀ ਉਹ ਮਾਨਸਾ ਦੀ ਧਰਤੀ ਤੇ ਅੱਜ ਸਾਡੇ ਨੌਜਵਾਨ ਨੇ ਜਿਹੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠੇ ਹੋਏ ਨੇ ਤੇ ਇਹਦਾ ਰਿਜ਼ਲਟ 30 ਸਾਲਾਂ ਬਾਅਦ ਆਉਣਾ ਸ਼ੁਰੂ ਹੋ ਗਿਆ। ਕਹਿੰਦੇ ਇਹ ਕਿਹਾ ਜਾਂਦਾ ਕਹਿੰਦੇ ਕਿ ਇਹਨਾਂ ਕੋਲ ਕੋਈ ਗੱਲ ਨਹੀਂ ਹੁੰਦੀ, ਧਰਨੇ ਵਾਲਿਆਂ ਕੋਲ ਆ ਜਾਂ ਪੋਸਟਰ ਕਢਾ ਲੈਂਦੇ ਨੇ ਜਾਂ ਝੰਡੇ ਚੱਕ ਲੈਂਦੇ ਨੇ। ਨਹੀਂ ਜੀ, ਗੱਲ ਕਿਉਂ ਨਹੀਂ ਹੁੰਦੀ? ਆ ਸਾਡੇ ਕੋਲ ਇਹ ਲੈਟਰ ਆਰਐਸਐਸ ਦਾ ਜਿਹੜਾ ਕਿ ਸਪਸ਼ਟ ਕਰ ਰਿਹਾ ਹੈ ਕਿ ਪੰਜਾਬ ਦੀ ਨੌਜਵਾਨੀ ਨੂੰ ਜੇ ਤਬਾਹ ਕਰਨਾ ਹੈ ਤਾਂ ਇਹਨਾਂ ਦੇ ਬੱਚਿਆਂ ਨੂੰ ਮੈਡੀਕਲ ਦੁਕਾਨਾਂ ਤੇ ਘਟੀਆ ਤੇ ਘਟੀਆ ਨਸ਼ੇ ਇਹੋ ਜਿਹੇ ਦਿਓ ਜਿਨ੍ਹਾਂ ਨੂੰ ਨਸ਼ੇ ਦੇਣ ਦੇ ਨਾਲ ਉਹਨਾਂ ਦੇ ਕੋਈ ਇਲਾਜ ਨਾ ਹੋਵੇ। ਅੱਜ ਮੈਂ ਵੇਖਦਾ ਕਿ ਮਾਨਸਾ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਜਾਣਾ ਸਾਡੇ ਬੱਚੇ ਇਸ ਤਰ੍ਹਾਂ ਫਿਰਦੇ ਨੇ ਜਿਵੇਂ ਅਵਾਰਾ ਕੁੱਤੇ ਫਿਰਦੇ ਹੋਣ। ਇਹ ਸਾਰਾ ਕੁਝ ਹੋ ਰਿਹਾ ਤਾਂ ਆਰਐਸਐਸ ਦੀ ਬੀਜੇਪੀ ਦੀ ਪਲੇ ਨਾਲ ਹੋ ਰਿਹਾ। ਬੜੀ ਦੁੱਖ ਦੀ ਗੱਲ ਹੈ ਕਿ ਪੰਜਾਬ ਇੱਕ ਪੰਜਾਬੀ ਸੂਬਾ ਕਹਿੰਦਾ ਹੈ ਪਰ ਇਹਨੂੰ ਬਰਬਾਦ ਕਰਨ ਵਾਸਤੇ ਆਰਐਸਐਸ ਤੇ ਬੀਜੇਪੀ ਨੇ ਜਿਹੜਾ ਅੱਜ ਪੂਰਾ ਜ਼ੋਰ ਲਾਇਆ ਹੋਇਆ ਹੈ। ਅਸੀਂ ਉਹ ਆਰਐਸਐਸ ਦੇ ਉਹ ਆਦਮੀ ਆ ਭਾਰਤ ਮੁਕਤੀ ਮੋਰਚੇ ਦੇ ਜਿਨ੍ਹਾਂ ਨੇ 6 ਅਕਤੂਬਰ ਨੂੰ 8 ਲੱਖ ਲੋਕਾਂ ਨਾਲ ਆਰਐਸਐਸ ਦਾ ਭਾਰਤ ਦੇ ਵਿੱਚ ਪਹਿਲੇ ਵਾਰੀ ਹੈ ਹੈੱਡਕੁਆਟਰ ਘੇਰਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਆਰਐਸਐਸ ਨੂੰ ਤੇ ਬੀਜੇਪੀ ਨੂੰ ਅਸੀਂ ਕਾੜੇ ਹੱਥੀ ਲਵਾਂਗੇ ਜੇਕਰ ਸਾਡੇ ਲੋਕਾਂ ਨਾਲ ਇਸ ਤਰ੍ਹਾਂ ਖਲਵਾੜ ਕਰਦੇ ਰਹੇ। ਪਾਰਟੀ ਨੂੰ ਹੀ ਕਿਉਂ ਇਹ ਸਮਝਿਆ ਜਾਂਦਾ ਜਾਂ ਬੀਜੇਪੀ ਨੂੰ ਜਾਂ ਆਰਐਸਐਸ ਨੂੰ? ਮਾਪੇ ਵੀ ਤਾਂ ਜ਼ਿੰਮੇਵਾਰ ਆ ਨਾ ਜਵਾਕਾਂ ਦੇ। ਮਾਪੇ ਕਿਉਂ ਨਹੀਂ ਪੁੱਛਦੇ ਜਵਾਕਾਂ ਨੂੰ ਵੀ ਕਿੱਥੇ ਗਿਆ ਸੀ, ਕੀ ਕਰਨ ਗਿਆ ਸੀ? ਮਾਪੇ ਨਹੀਂ, ਸਾਡੇ ਲੋਕ ਇਹ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਆਪਣੇ ਪਿੰਡ ਦੇ ਵਿੱਚ ਸੁੱਖ ਹੈ। ਜਦੋਂ ਪਿੰਡ ਦੇ ਵਿੱਚ ਸੁੱਖ ਪੁੱਛਦੇ ਸੀ ਉਦੋਂ ਪਿੱਛੋਂ ਵਿਹੜੇ ਦੇ ਵਿੱਚ ਸੁੱਖ ਪੁੱਛਦੇ ਸੀ, ਫਿਰ ਘਰ ਦੇ ਵਿੱਚ ਸੁੱਖ ਪੁੱਛਦੇ ਸੀ। ਅੱਜ ਜਿਹੜਾ ਇਹਨਾਂ ਨੇ 30 ਸਾਲਾਂ ਦੇ ਵਿੱਚ ਭਾਵੇਂ ਕਿ ਕਾਂਗਰਸ ਹੈ ਉਹ ਵੀ ਆਰਐਸਐਸ ਦਾ ਵਿੰਗ ਹੈ, ਜਿਹੜੀ ਆ ਕੇਸਰੀਵਾਲ ਦੀ ਸਰਕਾਰ ਬਣੀ ਹੈ ਇਹ ਬੀ ਟੀਮ ਹੈ। ਸਾਰਾ ਰਲ ਕੇ ਸਾਡੇ ਪੰਜਾਬ ਦੇ ਲੋਕਾਂ ਦੀ ਜਵਾਨੀ ਨੂੰ ਤਬਾਹ ਕਰ ਰਹੇ ਨੇ। ਮੈਂ ਸੋਚਦਾ ਕਿਸਾਨਾਂ ਨੂੰ ਕਿ ਭਾਰਤ ਦੇ ਵਿੱਚ 61% ਉਹ ਕਿਸਾਨ ਨੇ ਜਿਨ੍ਹਾਂ ਕੋਲੇ 1.5 ਕਿੱਲਾ ਹੈ, ਉਹਨਾਂ ਨੂੰ ਆਉਣੇ ਸਮੇਂ ਦੇ ਵਿੱਚ ਮਜ਼ਦੂਰਾਂ ਦੇ ਨਾਲ ਖੜਨਾ ਪਊਗਾ ਅਤੇ ਦੇਸ਼ ਦੇ ਵਿੱਚ ਇਨਕਲਾਬ ਕਰਨਾ ਹੋਊ ਔਰ ਭਾਰਤ ਦੇ ਸੰਵਿਧਾਨ ਨੂੰ ਮੰਨਣਾ ਪਊ, ਬਾਬਾ ਸਾਹਿਬ ਦੇ ਸੰਵਿਧਾਨ ਨੂੰ ਮੰਨਣਾ ਪਊ। ਜਿਹੜੇ ਲੋਕ ਕਹਿੰਦੇ ਨੇ ਕਿ ਸਾਡਾ ਜੈਪੁਰ ਤੋਂ ਸਾਡਾ ਸੰਵਿਧਾਨ ਲਾਗੂ ਹੋ ਗਿਆ, ਉਹ ਸੰਵਿਧਾਨ ਨੂੰ ਹੈ ਜਿਹੜਾ ਰਿਜੈਕਟ ਕਰਕੇ ਭਾਰਤ ਦਾ ਸੰਵਿਧਾਨ ਬਣਾਉਣਾ ਪਊ। ਕਿਉਂਕਿ ਸੰਵਿਧਾਨ ਦੀ ਗੱਲ ਕਰੀ ਆ, ਬਾਬਾ ਅੰਬੇਦਕਰ ਦੀ ਫੋਟੋ ਜਿਹੜੀ ਭਗਵੰਤ ਮਾਨ ਨੇ ਪਿੱਛੇ ਲਾਤੀ ਆ। ਭਗਤ ਸਿੰਘ ਦੇ ਇਨਕਲਾਬ ਦੀ ਗੱਲ ਕਰੀ ਆ, ਭਗਤ ਸਿੰਘ ਦੀ ਇਨਕਲਾਬ ਦੇ ਉੱਪਰ ਸਰਕਾਰ ਬਣੀ ਆ। ਪੀਲੀ ਪੱਗ ਭਗਤ ਸਿੰਘ ਵਾਲੀ ਭਗਵੰਤ ਮਾਨ ਬਣਦੇ ਨੇ। ਅਸਲ ਦੇ ਵਿੱਚ ਜਿਹੜੀ ਆਰਐਸਐਸ ਹੈ, ਆਰਐਸਐਸ ਦੀ ਬੀ ਟੀਮ ਨੂੰ ਪਤਾ ਲੱਗ ਗਿਆ ਕਿ ਲੋਕ ਇਹ ਭਗਤ ਸਿੰਘ ਦੀ ਪੂਜਾ ਕਰਨ ਵਾਲੇ ਨੇ। ਇਹ ਲੋਕ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੀ ਪੂਜਾ ਕਰਨ ਵਾਲੇ ਨੇ, ਉਹਦੀ ਵਿਚਾਰਧਾਰਾ ਤੇ ਚੱਲਣ ਵਾਲੇ ਨਹੀਂ ਹਨ। ਜਿਸ ਕਰਕੇ ਉਹਨਾਂ ਨੇ ਸਾਰੇ ਦਫ਼ਤਰਾਂ ਦੇ ਵਿੱਚ ਜਿਹੜੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੀ ਫੋਟੋ ਲਾਤੀ ਤੇ ਭਗਤ ਸਿੰਘ ਦੀ ਫੋਟੋ ਲਾਤੀ। ਸਾਡੇ ਲੋਕ ਮੱਥਾ ਹੀ ਟੇਕਦੇ ਨੇ ਪਰ ਵਿਚਾਰਧਾਰਾ ਨਹੀਂ ਚੱਲਦੇ। ਇਸ ਕਰਕੇ ਉਹਨਾਂ ਨੇ ਸਾਰੇ ਦਫ਼ਤਰਾਂ ਦੇ ਵਿੱਚ ਸਾਡੇ ਲੋਕਾਂ ਨੂੰ ਗਮਰਾਹ ਕਰਕੇ ਆ ਜਿਹੜੇ ਐਡੇ ਇਕੱਠ ਨੇ ਅੱਜ ਸਾਡੇ ਜਿਹੜੇ ਬੱਚੇ ਨੇ ਮਰ ਰਹੇ ਨੇ ਇਹ ਇਹਨਾਂ ਦੀ ਬਦੌਲਤ ਹੈ ਜੀ। ਤੁਸੀਂ ਕਿਹਾ ਕਿ ਭਾਰਤ ਦੇ ਲੋਕ ਪੂਜਾ ਕਰਨ ਵਾਲੇ ਨੇ। ਇਨਕਲਾਬ ਜਿੰਦਾਬਾਦ ਦਾ ਨਾਰਾ ਦੇ ਕੇ ਪੰਜਾਬ ਦੇ ਵਿੱਚ ਬਦਲਾਅ ਆਇਆ, ਕੀ ਲੱਗਦਾ ਉਸ ਬਦਲਾਅ ਨੂੰ ਕਿਵੇਂ ਦੇਖਦੇ ਹੋ?
ਪੰਜਾਬ ਦੇ ਵਿੱਚ ਬਦਲਾਅ ਨਹੀਂ ਆਇਆ। ਆਰਐਸਐਸ ਦੀ ਬੀ ਟੀਮ ਤਿਆਰ ਹੋ ਗਈ, ਕਿਉਂਕਿ ਪਹਿਲਾਂ ਜਿਹੜੀ ਖੇਡ ਸੀ ਉਹ ਕਾਂਗਰਸ ਅਤੇ ਬੀਜੇਪੀ ਕਰਦੀ ਹੁੰਦੀ। ਉਹਨਾਂ ਨੇ ਖੇਡ ਦੇ ਵਿੱਚ ਇੱਕ ਮਦਾਰੀ ਹੈ ਜਿਹੜਾ ਕੇਸਰੀਵਾਲ, ਉਹਨਾਂ ਨੇ ਹੋਰ ਦਾਖਲ ਕਰ ਲਿਆ, ਜਿਸ ਕਰਕੇ ਉਸ ਨੂੰ ਹੈ ਜਿਹੜਾ ਇੱਕ ਰਾਸ਼ਟਰੀ ਪਾਰਟੀ ਦਾ ਦਰਜਾ ਦਿੱਤਾ। ਇਸ ਕਰਕੇ ਸਾਰੇ ਨੇ ਜਿਹੜੇ ਇਹ ਆਰਐਸਐਸ ਦੇ ਥਰੂ ਚੱਲਣ ਵਾਲੇ ਨੇ। ਔਰ ਪਿਛਲੇ ਦਿਨ ਆਪਾਂ ਦੇਖਿਆ ਵੀ ਹੋਊ ਕਿ ਲਾਲਾ ਕੇਸਰੀਵਾਲ ਜੀ ਨੇ ਆਰਐਸਐਸ ਦੇ ਹੈੱਡਕੁਆਟਰ ਦੇ ਉੱਤੇ ਆਪਣਾ ਜਿਹੜਾ ਮੈਂਬਰਸ਼ਿਪ ਲੈ ਲਈ ਹੈ ਤੇ ਆਰਐਸਐਸ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਬਾਪੂ ਕਿਵੇਂ ਦੇਖਦੇ ਹੋ ਜਿਹੜਾ ਇੱਕ ਨੌਜਵਾਨ ਫੜਿਆ ਗਿਆ ਚਿੱਟੇ ਦੇ ਅਧੀਨ ਜਿਹੜਾ ਕਿ ਬੰਦ ਕਰਾਉਂਦਾ ਸੀ ਨਸ਼ਾ, ਉਸ ਨੂੰ ਫੜ ਲਿਆ ਨੌਜਵਾਨ ਨੂੰ? ਬਹੁਤ ਵੱਡਾ ਧੱਕਾ ਹੈ ਜੀ, ਇਹ ਬਹੁਤ ਵੱਡਾ ਧੱਕਾ ਹੈ। ਇੱਕ ਨੌਜਵਾਨ ਦੇ ਉੱਪਰ ਕੇਸ ਪਾ ਦੇਣਾ ਮਾਨਹਾਨੀ ਦਾ ਕਿੰਨਾ ਕੁ ਜਾਇਜ਼ ਆ? ਨੇਰ ਆ ਜੀ, ਨੇਰ ਜਵਾ ਸਿੱਧਾ ਨੇਰ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ। ਅਸਲਾਮ ਅਲੈਕਮ। ਹੋਰ ਜੀ ਠੀਕ ਠਾਕ ਵਧੀਆ। ਕਿਵੇਂ ਦੇਖਦੇ ਹੋ? ਅੱਲਾਹ ਕੀ ਕਹਿੰਦਾ? ਅੱਲਾਹ ਕੁਰਾਨ ਦੇ ਵਿੱਚ ਕੀ ਲਿਖਿਆ? ਇਹ ਤਾਂ ਬਹੁਤ ਬੁਰਾ ਹੈਗਾ ਜੋ ਨਸ਼ੇ ਕਰਦੇ ਆ, ਜੋ ਨਸ਼ੇ ਵੇਚਦੇ ਆ, ਇਹ ਬਹੁਤ ਬੁਰਾ ਹੈਗਾ। ਇਹ ਤੇ ਇੱਕ ਕੇਸ ਪਾਇਆ, ਕੇਸ ਪਾਉਣਾ ਕੋਈ ਵੱਡੀ ਗੱਲ ਨਹੀਂ, ਇਹ ਬਹੁਤ ਛੋਟੀ ਗੱਲ ਹੈ। ਇੱਥੇ ਤੇ ਮੌਤ ਆਉਣੀ ਚਾਹੀਦੀ ਸੀ, ਕਿਉਂਕਿ ਜੋ ਹੱਕ ਦੇ ਲਈ ਤੁਰਿਆ, ਜੋ ਸੱਚ ਦੇ ਲਈ ਤੁਰਿਆ, ਹਮੇਸ਼ਾ ਉਹਨੂੰ ਹਕੂਮਤਾਂ ਮੌਤ ਦੇ ਘਾਟ ਉਤਾਰਦੀਆਂ ਨੇ। ਸੋ ਇਸ ਚੀਜ਼ ਦਾ, ਨਸ਼ੇ ਦੇ ਵਿਰੁੱਧ ਜੋ ਲੋਕ ਤੁਰਦੇ ਆ, ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ। ਸਾਰੇ ਪੰਜਾਬ ਨੂੰ, ਹਰੇਕ ਪਿੰਡ ਨੂੰ, ਪੰਚਾਇਤਾਂ ਨੂੰ ਸਾਥ ਦੇਣਾ ਚਾਹੀਦਾਗਾ, ਤਾਂ ਕਿ ਅਸੀਂ ਆਪਣੀਆਂ ਨਸਲਾਂ ਬਚਾ ਸਕੀਏ। ਸੋ ਇਸ ਲਈ ਆਏ ਆਂਗੇ, ਸਭ ਨੂੰ ਸਾਥ ਦੇਣਾ ਚਾਹੀਦਾ ਬਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੌਜਵਾਨ ਤੇ ਕੇਸ ਪੈ ਗਿਆ, ਨੌਜਵਾਨ ਅੰਦਰ ਆ, ਅੱਜ ਇਕੱਠੇ ਹੋਏ ਹੋ, ਕੀ ਲੱਗਦਾ ਬਾਹਰ ਆਜੂ ਝੋਟਾ ਪ੍ਰਵਿੰਦਰ ਸਿੰਘ ਝੋਟਾ? ਦੇਖੋ ਜੀ, ਬਾਹਰ ਤਾਂ ਆਊਗੀ, ਇਹਦਾ ਸੰਘਰਸ਼ ਲੰਮਾ ਹੋ ਗਿਆ ਜੀ। ਇਹ ਤਾਂ ਲੋਕ, ਜਿੰਨੇ ਵੀ ਲੋਕ ਪੰਜਾਬ ਦੇ ਇਕੱਠੇ ਹੋਣਗੇ, ਉਹਦੇ ਨਾਲ ਹੀ ਨਸ਼ਾ ਖਤਮ ਹੋਣਾ। ਸਰਕਾਰਾਂ ਨੇ ਕੋਈ ਨਸ਼ਾ ਨਹੀਂ ਖਤਮ ਕਰਨਾ। ਸਰਕਾਰਾਂ ਤਾਂ ਇਹਦੇ ਹੱਕ 'ਚ ਬੋਲਦੀਆਂ, ਜਿਹੜੇ ਕੋਈ ਸਰਕਾਰ ਆ ਜਾਂਦੀ ਉਹਦੇ ਹੱਕ 'ਚ ਹੋ ਜਾਂਦੀ ਹੈ। ਤੇ ਇਹ ਜਥੇਬੰਦੀਆਂ ਰਲ ਕੇ ਜਿੰਨੀਆਂ ਹੈ, ਇਹ ਤਾਂ ਜਥੇਬੰਦੀਆਂ ਹੀ ਖਤਮ ਕਰਨਗੀਆਂ ਜੀ। ਚਾਹੇ ਕੋਈ ਮਜ਼ਦੂਰ ਜਥੇਬੰਦੀ ਹੈ, ਚਾਹੇ ਕੋਈ ਕਿਸਾਨ ਜਥੇਬੰਦੀ ਹੈ, ਚਾਹੇ ਕੋਈ ਦੂਜੇ ਫੈਕਟਰੀਆਂ ਵਾਲੇ ਮੁਲਾਜ਼ਮ ਹੈ ਜਾਂ ਕੋਈ, ਇਹ ਤਾਂ ਰਲ ਮਿਲ ਕੇ ਸਾਰੇ ਹੀ ਜਥੇਬੰਦ ਹੋਣ ਤਾਂ ਜਾ ਕੇ ਨਸ਼ਾ ਖਤਮ ਹੋਊਗਾ। ਤਾਂ ਇਹ ਤਸਵੀਰਾਂ ਸੀ ਮਾਨਸਾ ਦੀਆਂ। ਅਸੀਂ ਮਾਨਸਾ ਦੇ ਨਾਲ ਗੱਲਬਾਤ ਕੀਤੀ ਆ ਲੋਕਾਂ ਦੇ ਨਾਲ, ਤਾਂ ਅਗਲੀਆਂ ਤਸਵੀਰਾਂ ਹੋਰ ਸਾਂਝੀਆਂ ਕਰਾਂਗੇ।